ਅਗਲੀ ਖਬਰ ਵੱਲ ਚੱਲੀਏ ਤੇ ਈਰਾਨ ਦੇ ਵਿੱਚ ਜੋ ਪ੍ਰੋਟੈਸਟ ਆ ਲਗਾਤਾਰ ਜਾਰੀ ਹੈਗੇ ਆ। 2500 ਤੋਂ ਵੱਧ ਲੋਕਾਂ ਦੀਆਂ ਮੌਤਾਂ ਹੋ ਚੁੱਕੀਆਂ ਆ। ਇੱਕ ਬੰਦੇ ਨੂੰ ਉਹਨਾਂ ਨੇ ਫਾਂਸੀ ਦੀ ਸਜ਼ਾ ਦੇਣੀ ਆ, ਜੋ ਕਿ ਹੁਣ ਪੂਰੇ ਵਰਲਡ ਦੇ ਵਿੱਚ ਉਹਦੇ ਕਰਕੇ ਜਿਹੜੀ ਹਾਹਾਕਾਰ ਮਚ ਰਹੀ ਹੈਗੀ ਆ। ਦੂਸਰੇ ਪਾਸੇ ਟਰੰਪ ਹੁਣਾਂ ਨੇ ਵੀ ਜਿਹੜੇ ਪ੍ਰਦਰਸ਼ਨ ਕਰ ਰਹੇ ਆ, ਪ੍ਰੋਟੈਸਟ ਕਰ ਰਹੇ ਆ, ਉਹਨਾਂ ਨੂੰ ਇਹ ਕਿਹਾ ਵੀ ਅਸੀਂ ਬਹੁਤ ਛੇਤੀ ਤੁਹਾਡਾ ਜਿਹੜਾ ਸਾਥ ਆ ਉਹ ਦੇਣ ਜਾ ਰਹੇ ਹੈਗੇ ਆ। ਟਰੰਪ ਹੁਣਾਂ ਨੇ ਕਤਰ ਦੇ ਵਿੱਚ ਜੋ ਅਮਰੀਕਨ ਬੇਸਿਸ ਹੈਗੇ, ਉਹਨਾਂ ਚੋਂ ਕੁਛ ਲੋਕਾਂ ਨੂੰ ਵਾਪਸ ਵੀ ਬੁਲਾ ਲਿਆ ਹੈਗਾ ਆ। ਉਧਰ ਭਾਰਤ ਦੀ ਸਰਕਾਰ ਨੇ ਇੱਕ ਐਡਵਾਈਜ਼ਰੀ ਜਾਰੀ ਕੀਤੀ ਆ ਵੀ ਕੋਈ ਵੀ ਭਾਰਤੀ ਮੂਲ ਦਾ ਬੰਦਾ, ਚਾਹੇ ਉਹ ਪੜ੍ਹਨ ਗਿਆ ਆ, ਉੱਥੇ ਬਿਜ਼ਨਸ ਕਰਨ ਗਿਆ ਆ, ਜੌਬ ਕਰਨ ਗਿਆ ਆ, ਉਹ ਵਾਪਸ ਇੰਡੀਆ ਨੂੰ ਆ ਜਾਵੇ। ਸੋ ਇਹ ਤੋਂ ਇਹ ਲੱਗਦਾ ਆ ਵੀ ਬਹੁਤ ਛੇਤੀ ਕਿਸੇ ਨਾ ਕਿਸੇ ਤਰ੍ਹਾਂ ਦਾ ਮਿਲਟਰੀ ਇਨਵੋਲਵਮੈਂਟ ਈਰਾਨ ਦੇ ਵਿੱਚ ਹੋ ਸਕਦੀ ਹੈਗੀ ਆ। ਈਰਾਨ ਦੇ ਫੋਰਨ ਮਿਨਿਸਟਰ ਅਰਾਗਚੀ ਉਹਨਾਂ ਨੇ ਇਹ ਕਿਹਾ ਆ ਵੀ ਇਜ਼ਰਾਈਲ ਵਾਲੇ ਹਮੇਸ਼ਾ ਹੀ ਅਮਰੀਕਾ ਨੂੰ ਵਿੱਚ ਲੜਾਈ ਦੇ ਵਿੱਚ ਘਸੀਟ ਲੈਂਦੇ ਹੈਗੇ ਆ। ਪਹਿਲਾਂ ਵੀ ਆਪਾਂ ਦੇਖਿਆ ਹੈਗਾ ਤੇ ਪਰ ਕਹਿੰਦੇ ਵੀ ਅਸੀਂ ਟਰੰਪ ਨੂੰ ਇਹ ਕਹਿੰਦੇ ਆ ਵੀ ਇਹ ਜਿਹੜਾ ਬਲੱਡ ਸ਼ੈਡ ਆ ਇਸ ਨੂੰ ਸਟਾਪ ਕਰਨਾ ਚਾਹੀਦਾ ਹੈਗਾ। ਕਤਰ ਨੇ ਇਹ ਕਿਹਾ ਆ ਵੀ ਕੁਛ ਲੋਕਾਂ ਨੂੰ ਜਿਹੜਾ ਆ ਉੱਥੋਂ ਰਿਮੂਵ ਕਰ ਲਿਆ ਗਿਆ ਹੈਗਾ ਆ ਫਰੋਮ ਦਾ ਏਆਈ, ਜੋ ਉਹਦੇ 에ਅਰਬੇਸ ਹੈਗਾ ਆ, ਜਿੱਥੇ 10,000 ਦੇ ਕਰੀਬ ਅਮਰੀਕਨ ਟਰੂਪਸ ਹੈਗੇ ਆ। ਇਰਾਨ ਵਾਲਿਆਂ ਨੇ ਇਹ ਕਿਹਾ ਵੀ ਜੇ ਸਾਡੇ ਤੇ ਅਟੈਕ ਹੋਇਆ ਤੇ ਅਸੀਂ ਉਹਨਾਂ ਮੁਲਕਾਂ ਦੇ ਵਿੱਚ ਵੀ ਅਟੈਕ ਕਰਾਂਗੇ ਜਿਨ੍ਹਾਂ ਦੇ ਵਿੱਚ ਅਮਰੀਕਾ ਦੇ ਬੇਸ ਹੈਗੇ ਆ। ਸੋ ਜੋ ਐਗਜ਼ਾਈਲਡ ਇਰਾਨੀਅਨ ਗਰੁੱਪ ਆ, ਜੋ ਬੈਕ ਕਰਦਾ ਹੈਗਾ ਯੂਐਸ ਨੂੰ ਵੀ ਹਾਂ ਉੱਥੇ ਤੁਸੀਂ ਜਾ ਕੇ ਅਟੈਕ ਕਰੋ ਤਾਂ ਕਿ ਉਹ ਮੁੜ ਕੇ ਆਪਣਾ ਜਿਹੜਾ ਰਾਜ ਵਾਪਸ ਲੈ ਸਕਣ, ਉਹ ਟਰੰਪ ਉਹਨਾਂ ਦੇ ਨਾਲ ਪੂਰੀ ਤਰ੍ਹਾਂ ਲੱਗਿਆ ਹੋਇਆ। ਪੂਰੇ ਵਰਲਡ ਦੇ ਵਿੱਚ ਬਹੁਤ ਵੱਡੇ ਸਕੇਲ ਦੇ ਉੱਤੇ ਪ੍ਰੋਟੈਸਟ ਹੋ ਰਿਹਾ ਕਿਉਂਕਿ ਥੋੜੇ ਦਿਨਾਂ ਦੇ ਵਿੱਚ 2500 ਦੇ ਕਰੀਬ ਲੋਕਾਂ ਨੂੰ ਮਾਰ ਦੇਣਾ, 18,000 ਦੇ ਕਰੀਬ ਲੋਕਾਂ ਨੂੰ ਅਰੈਸਟ ਕਰ ਲੈਣਾ। ਸੋ ਇਹ ਪੂਰੇ ਵਰਲਡ ਦੇ ਵਿੱਚ ਇਹਦਾ ਜਿਹੜਾ ਰੌਲਾ ਆ ਉਹ ਪੈ ਰਿਹਾ ਹੈਗਾ। ਹਰਜੋਤ ਸਿੰਘ ਜੀ, ਲੱਗਦਾ ਹੈ ਵੀ ਈਰਾਨ ਤੇ ਹਮਲਾ ਤਕਰੀਬਨ ਤੈਅ ਹੈ, ਕਿਉਂਕਿ ਜੋ ਆਲੇ ਦੁਆਲੇ ਹੋ ਰਿਹਾ ਆਪਾਂ ਉਸ ਤੋਂ ਅੰਦਾਜ਼ਾ ਜਿਹੜਾ ਉਹ ਲਾ ਰਹੇ ਹਾਂ। ਜਿੱਦਾਂ ਤੁਸੀਂ ਦੱਸਿਆ ਵੀ ਭਾਰਤ ਨੇ ਈਰਾਨ ਦੇ ਵਿੱਚੋਂ ਆਪਣੇ ਲੋਕਾਂ ਨੂੰ ਵਾਪਸ ਸੱਦ ਲਿਆ। ਅਮਰੀਕਾ ਵਾਲੇ ਵੀ ਜਿਹੜਾ ਉਹ ਕਹਿ ਰਹੇ ਆ। ਉਧਰ ਰਿਪੋਰਟ ਇਹ ਆ ਰਹੀ ਆ ਕਤਰ ਦੇ ਮਿਲਟਰੀ ਬੇਸ ਤੋਂ ਕੁਛ ਜਿਹੜੇ ਪਰਸਨਲ ਨੇ ਜਿਹੜੇ ਉੱਥੇ ਕੰਮ ਕਰਦੇ ਨੇ, ਉਹਨਾਂ ਨੂੰ ਛੱਡ ਕੇ ਜਾਣ ਨੂੰ ਹਦਾਇਤਾਂ ਦੇ ਦਿੱਤੀਆਂ ਗਈਆਂ ਆ। ਸੋ ਕਹਿੰਦੇ ਵੀ ਇਹਨਾਂ ਪ੍ਰੋਟੈਸਟ ਦੇ ਵਿੱਚ ਇੰਟਰਵੀਨ ਕਰਨ ਦੇ ਲਈ ਲੱਗਦਾ ਆ ਵੀ ਅਮਰੀਕਾ ਕਿਤੇ ਨਾ ਕਿਤੇ ਰੈਡੀ ਜਿਹੜਾ ਉਹ ਹੋ ਰਿਹਾ ਆ। ਸੋ ਜਿੱਦਾਂ ਈਰਾਨ ਦਾ ਇਹ ਬਿਆਨ ਸੀਗਾ ਵੀ ਜਿੱਥੇ ਜਿੱਥੇ ਵੀ ਅਮਰੀਕੀ ਫੌਜੀ ਹੋਏ ਅਸੀਂ ਉੱਥੇ ਹਮਲਾ ਕਰ ਸਕਦੇ ਹਾਂ। ਸੋ ਕਤਰ ਦੇ ਵਿੱਚ ਕਾਫੀ ਵੱਡਾ ਅਮਰੀਕਨ ਮਿਲਟਰੀ ਬੇਸ ਆ ਤੇ ਉੱਥੋਂ ਯੂਐਸ ਦੇ ਜਿਹੜੇ ਪਰਸਨਲ ਆ ਉਹਨਾਂ ਨੂੰ ਵਾਪਸ ਸੱਦਣਾ, ਇਹ ਕਿਤੇ ਨਾ ਕਿਤੇ ਇਸ਼ਾਰਾ ਇਹ ਕਰ ਰਿਹਾ ਹਰਜੋਤ ਸਿੰਘ ਜੀ ਵੀ ਲੱਗਦਾ ਆ ਵੀ ਅਮਰੀਕਾ ਵਾਲੇ ਰੈਡੀ ਜਿਹੜੇ ਇਸ ਦੇ ਵਿੱਚ ਹੋ ਰਹੇ ਹੈਗੇ ਆ ਵੀ ਇੰਟਰਵੀਨ ਕੀਤਾ ਜਾ ਸਕਦਾ। ਟਰੰਪ ਉਹਨਾਂ ਨੇ ਇਹ ਗੱਲ ਕਿਹਾ ਸੀਗਾ ਵੀ ਕਹਿੰਦੇ ਵੀ ਕੋਈ ਮੈਨੂੰ ਕਹਿੰਦਾ ਵੀ ਇੰਨੇ ਮਰ ਗਏ, ਕੋਈ ਕਹਿੰਦੇ ਤੇ ਉਹਨੇ ਮਰ ਗਏ, ਕੋਈ ਅਜੇ ਕਲੀਅਰਲੀ ਕਹਿੰਦੇ ਵੀ ਮੇਰੇ ਕੋਲ ਨੰਬਰ ਨਹੀਂ ਹੈਗਾ। ਕੱਲ ਤਾਂ ਉਹਨਾਂ ਨੇ ਕਿਹਾ ਸੀਗਾ ਵੀ ਬਈ ਤਗੜੇ ਰਹੋ, ਜਾਰੀ ਰੱਖੋ ਆਪਣੇ ਪ੍ਰੋਟੈਸਟ ਤੇ ਅਸੀਂ ਜਿਹੜਾ ਉਹ ਆ ਰਹੇ ਹਾਂ, ਹੈਲਪ ਇਜ਼ ਔਨ ਦਾ ਵੇ। ਪਰ ਉੱਥੋਂ ਕੁਝ ਲੋਕ ਇਹ ਕਹਿ ਰਹੇ ਸੀਗੇ ਵੀ ਸਾਨੂੰ ਅਮਰੀਕਾ ਦੀ ਹੈਲਪ ਨਹੀਂ ਚਾਹੀਦੀ। ਸ਼ਾਹ ਦਾ ਮੁੰਡਾ ਜਿਹੜਾ ਹਰਜੋਤ ਸਿੰਘ ਜੀ ਇਸ ਟਾਈਮ ਫਿਰ ਦੁਬਾਰਾ ਉਹ ਰੈਡੀ ਕੀਤਾ ਜਾ ਰਿਹਾ ਆ। ਸੋ ਉਹ ਬਾਰ-ਬਾਰ ਜਿਹੜਾ ਉਹ ਕਰ ਰਿਹਾ। ਸੋ ਟਰੰਪ ਹੁਣੀ ਅਸੀਂ ਦੁਨੀਆ ਦੀ ਪੁਲਿਸ ਨਹੀਂ ਆ, ਅਸੀਂ ਕੋਈ ਵਾਰ ਜਿਹੜੀ ਸ਼ੁਰੂ ਨਹੀਂ ਕਰਨੀ, ਸਾਨੂੰ ਕਿਹੜੇ ਮੁਲਕ 'ਚ ਕੀ ਹੋ ਰਿਹਾ ਆ ਉਹਦੇ ਬਾਰੇ ਨੂੰ ਛੱਡ ਕੇ ਹੁਣ ਉੱਤੋਂ ਯੂ ਟਰਨ ਲੈ ਕੇ ਅਸੀਂ ਇਨਫਰਾਸਟ੍ਰਕਚਰ ਵੀ ਬਣਾਉਣਾ, ਅਸੀਂ ਮੁਲਕ ਨੂੰ ਰਨ ਵੀ ਕਰਨਾ ਤੇ ਹੁਣ ਅਸੀਂ ਡੈਮੋਕ੍ਰੇਸੀ ਵੀ ਜਿਹੜੀ ਉੱਤੇ ਲੈ ਕੇ ਆਉਣੀ ਆ। ਇਹ 1 ਸਾਲ ਦੇ ਵਿੱਚ ਉਹਨਾਂ ਨੇ ਜਿਹੜਾ ਉਹ ਇੱਕ ਹਿਸਾਬ ਦੇ ਨਾਲ ਯੂ ਟਰਨ ਇਸ ਪੂਰੇ ਐਂਗਲ ਦੇ ਵਿੱਚ ਜਿਹੜਾ ਉਹ ਮਾਰ ਲਿਆ ਹੈਗਾ ਆ। ਸੋ ਪਹਿਲੋਂ ਵੈਨੇਜ਼ੁਏਲਾ ਤੇ ਹੁਣ ਈਰਾਨ ਦੀ ਜਿਹੜੀ ਵਾਰੀ ਆ ਉਹ ਲੱਗ ਰਿਹਾ ਆ ਇਸ ਮਾਮਲੇ ਦੇ ਵਿੱਚ ਆ ਚੁੱਕੀ ਹੈਗੀ ਆ। ਸੋ ਕਾਫੀ ਜ਼ਿਆਦਾ ਜਿਹੜਾ ਕੌਨਫਲਿਕਟ ਆ ਉਹ ਇਸ ਟਾਈਮ ਜਿਹੜਾ ਹਰਜੋਤ ਸਿੰਘ ਜੀ ਵਧਿਆ ਆ। ਸੋ ਡਿਪਲੋਮੈਟਿਕ ਕੌਨਫਲਿਕਟ ਤਾਂ ਚੱਲ ਹੀ ਰਿਹਾ ਸੀਗਾ ਤੇ ਇਹ ਮਿਲਟਰੀ ਜਿਹੜਾ ਕੰਟੈਕਟ ਆ ਉਹ ਹੁਣ ਅੱਗੇ ਵੱਧ ਜਾਊਗਾ। ਇਸ ਦਾ ਜਿਹੜਾ ਖਦਸ਼ਾ ਹੈ ਹੁਣ ਖਾਸਾ ਜ਼ਿਆਦਾ ਜਿਹੜਾ ਉਹ ਜਿਹੜਾ ਵਧਾਇਆ ਲੱਗ ਰਿਹਾ ਹੈਗਾ ਆ। ਜਿਹੜੇ ਇਰਾਨੀਅਨ ਲੋਕ ਜਿਹੜੇ ਉੱਥੋਂ ਐਗਜ਼ਾਈਲ ਤੇ ਨੇ, ਯਾਨੀ ਕਿ ਜਿਹੜੇ ਮੁਲਕ ਚੋਂ ਬਾਹਰ ਨੇ, ਜੋ ਉੱਥੋਂ ਦੀ ਰਜੀਮ ਦੇ ਉਲਟ ਬੋਲਦੇ ਰਹੇ ਆ, ਉਹ ਕੁਛ ਕਹਿ ਰਹੇ ਆ ਵੀ ਜਿਹੜੀ ਇੰਟਰਵੈਂਸ਼ਨ ਆ ਯੂਐਸ ਦੀ ਉਹ ਉਸ ਨੂੰ ਕਰ ਦੇਣੀ ਚਾਹੀਦੀ ਹੈਗੀ ਆ। ਸੋ ਪਿਛਲੇ ਸਾਲ ਵੀ ਯੂਐਸ ਦੇ 에ਅਰਬੇਸ ਦੇ ਉੱਤੇ ਕਤਰ ਦੇ ਵਿੱਚ ਈਰਾਨ ਨੇ ਜਿਹੜਾ ਉਹ ਹਮਲਾ ਕੀਤਾ ਸੀਗਾ
ਤੇ ਉਹ ਇਹੀ ਕਹਿ ਰਹੇ ਆ, ਕਹਿੰਦੇ ਵੀ ਅਸੀਂ ਪਿਛਲੇ ਸਾਲ ਵੀ ਕੀਤਾ ਸੀ ਤੇ ਹੁਣ ਵੀ ਜਿਹੜਾ ਅਸੀਂ ਤੁਹਾਨੂੰ ਐਡਵਾਈਜ਼ ਕਰ ਰਹੇ ਹਾਂ ਵੀ ਸਾਡੇ ਕੋਲ ਕੈਪੇਬਿਲਿਟੀ ਹੈਗੀ ਆ ਤੇ ਅਸੀਂ ਕਰਾਂਗੇ ਇਹ ਹਮਲਾ, ਜੇ ਤੁਸੀਂ ਈਰਾਨ ਦੀ ਗੱਲਬਾਤ ਦੇ ਵਿੱਚ ਅੰਦਰੂਨੀ ਦੇ ਵਿੱਚ ਦਖਲਅੰਦਾਜ਼ੀ ਜਿਹੜੀ ਆ ਇਸ ਦੇ ਵਿੱਚ ਇੰਟਰਵੈਂਸ਼ਨ ਜਿਹੜੀ ਉਹ ਕਰ ਦਿੱਤੀ ਆ। ਸੋ ਇਹ ਕਾਫੀ ਮਾਮਲਾ ਜਿਹੜਾ ਹਰਜੋਤ ਸਿੰਘ ਜੀ ਉਸ ਪਾਸੇ ਵੱਲ ਨੂੰ ਹੀ ਲੱਗਦਾ ਆ, ਮਿਲਟਰੀ ਐਕਸ਼ਨ ਵੱਲ ਨੂੰ ਵੱਧਦਾ ਜਾ ਰਿਹਾ ਹੈ। ਦੂਸਰੇ ਪਾਸੇ ਜੋ ਰਸ਼ੀਆ ਦੇ ਆਫੀਸ਼ੀਅਲ ਆ ਲਿਓਨਿਡ ਸਲਟਸਕੀ, ਜੋ ਹੈਡ ਕਰਦੇ ਆ ਇੰਟਰਨੈਸ਼ਨਲ ਅਫੇਅਰ ਕਮੇਟੀ ਨੂੰ, ਰਸ਼ੀਆ ਦੀ ਲੋਅਰ ਹਾਊਸ ਆਫ ਪਾਰਲੀਮੈਂਟ ਨੂੰ, ਉਹਨਾਂ ਨੇ ਇਹ ਕਿਹਾ ਵੀ ਜੇ ਅਮਰੀਕਾ ਵਾਲੇ ਅਟੈਕ ਕਰਦੇ ਇਰਾਨ ਦੇ ਉੱਤੇ ਤੇ ਇਹ ਅਮਰੀਕਾ ਦੇ ਲਈ ਬਹੁਤ ਵੱਡੀ ਮਿਸਟੇਕ ਹੋਊਗੀ। ਇਹ ਰਸ਼ੀਆ ਵਾਲਿਆਂ ਨੇ ਜਿਹੜੀ ਆ ਧਮਕੀ ਦਿੱਤੀ ਹੈਗੀ ਆ। ਦੂਸਰੇ ਪਾਸੇ ਇਲੋਨ ਮਸਕ ਉਹਨਾਂ ਨੇ ਇਰਾਨ ਦੇ ਵਿੱਚ ਆਪਣੀ ਫ੍ਰੀ ਇੰਟਰਨੈਟ ਸਰਵਿਸ ਜਿਹੜੀ ਆ ਪ੍ਰੋਵਾਈਡ ਕਰ ਦਿੱਤੀ ਹੈਗੀ ਆ। ਉਹਨਾਂ ਨੇ ਇਹ ਕਿਹਾ ਆ ਵੀ ਸਟਾਰਲਿੰਕ ਫ੍ਰੀ ਸਰਵਿਸਿਜ਼ ਦਊਗੀ ਜਿਹੜੇ ਲੋਕ ਇਰਾਨ ਦੇ ਵਿੱਚ ਪ੍ਰੋਟੈਸਟ ਕਰ ਰਹੇ ਆ, ਬਰੂਟਲ ਰਿਪਰੈਸ਼ਨ ਨੂੰ ਫੇਸ ਕਰ ਰਹੇ ਹੈਗੇ ਆ। ਸੋ ਉੱਥੇ ਕਈ ਕੰਪਨੀਆਂ ਜਿਨ੍ਹਾਂ ਨੇ ਪਹਿਲਾਂ ਡਿਸ਼ਾਂ ਜਿਹੜੀਆਂ ਸੀਗੀਆਂ ਉਹ ਚੋਰੀ ਜਿਹੜੀਆਂ ਨਿਗਾਲੀਆਂ ਸੀਗੀਆਂ ਲੋਕਾਂ ਦੇ ਘਰਾਂ 'ਚ, ਜਦ ਕਿ ਇਰਾਨ ਦੀ ਪੁਲਿਸ ਵੀ ਲੋਕਾਂ ਦੇ ਘਰਾਂ ਦੇ ਵਿੱਚੋਂ ਜਿਹੜੀਆਂ ਡਿਸ਼ ਹੈਗੀਆਂ ਆ ਉਹ ਉਹਨਾਂ ਨੂੰ ਫੜ ਰਹੇ ਆ। ਪਰ ਉੱਥੇ ਦੇ ਜਿਹੜੇ ਪ੍ਰੋਟੈਸਟਰਸ ਆ ਉਹ ਕਹਿੰਦੇ ਭਈ ਘੱਟੋ ਘੱਟ ਸਾਨੂੰ ਕੀ ਕੁਝ ਉੱਥੇ ਵਾਪਰ ਰਿਹਾ ਹੈਗਾ ਉਹ ਬਾਹਰ ਲੋਕਾਂ ਨੂੰ ਦੱਸਣ ਦੇ ਲਈ ਇਹ ਬਹੁਤ ਕਰੂਸ਼ੀਅਲ ਹੈਗਾ ਸਟਾਰਲਿੰਕ, ਤੇ ਇਹ ਜਿਹੜੀ ਸਰਵਿਸਿਜ਼ ਇਲੋਨ ਮਸਕ ਵੱਲੋਂ ਦਿੱਤੀ ਗਈ ਆ, ਇਹਦਾ ਬਹੁਤ ਬਹੁਤ ਧੰਨਵਾਦ। ਜੀ।